अस्सलाम वालेकुम प्यारे नाज़रीन, मैं ਤੁਹਾਡਾ ਮੇਜ਼ਬਾਨ ਅਫਜ਼ਲ ਭੱਟੀ ਤੇ ਮੇਰੇ ਨਾਲ ਮੌਜੂਦ ਨੇ ਜ਼ੁਲਫਕਾਰ ਜੱਟ ਸਾਹਿਬ। ਸਭ ਤੋਂ ਪਹਿਲੇ ਅੱਜ ਈਦ ਉਲ ਅਜ਼ਹਾ ਦਾ ਦੂਸਰਾ ਦਿਨ ਤੇ ਸਾਡੇ ਵੱਲੋਂ ਬਹੁਤ ਈਦ ਦੀਆਂ ਖੁਸ਼ੀਆਂ ਮੁਬਾਰਕ ਹੋਣ। ਇਸ ਤੋਂ ਇਲਾਵਾ ਅੱਜ 28 ਮਈ ਹੈ ਜੱਟ ਸਾਹਿਬ, ਔਰ 28 ਮਈ ਦੇ ਹਵਾਲੇ ਦੇ ਨਾਲ ਸਾਡੀ ਕੋਈ ਤਾਰੀਖ ਜੁੜੀ ਹੋਈ ਹੈ ਤੇ ਆਪਣੇ ਵੇਖਣ ਵਾਲਿਆਂ ਨੂੰ, ਆਪਣੇ ਨਾਜ਼ਰੀਨ ਨੂੰ ਉਹਦੇ ਹਵਾਲੇ ਦੇ ਨਾਲ ਕੁਝ ਥੋੜੀ ਸਾਰੀ ਰੋਸ਼ਨੀ ਪਾਓ ਤਾਂ ਕਿ ਅੱਜ ਦੇ ਇਸ ਦਿਨ ਦੇ ਹਵਾਲੇ ਦੇ ਨਾਲ ਸਾਡਾ ਵੀ ਕੰਟਰੀਬਿਊਸ਼ਨ ਜਿਹੜਾ ਨਾ ਹੋ ਜਾਵੇ। ਬਹੁਤ ਸ਼ੁਕਰੀਆ ਭੱਟੀ ਸਾਹਿਬ, ਮੇਰੀ ਤਰਫੋਂ ਵੀ ਬਹੁਤ ਈਦ ਮੁਬਾਰਕ। ਜਿੱਥੇ ਵੀ ਸਾਡੇ ਭੈਣਾਂ ਭਰਾ ਈਦ ਮਨਾ ਰਹੇ ਨੇ ਤੇ ਈਦ ਉਲ ਅਜ਼ਹਾ ਦੀਆਂ ਖੁਸ਼ੀਆਂ ਮੁਬਾਰਕ। ਬਿਲਕੁਲ ਤੁਸੀਂ ਠੀਕ ਹੈ ਕਿ 28 ਮਈ ਪਾਕਿਸਤਾਨ ਦੀ ਤਾਰੀਖ ਦੇ ਵਿੱਚ ਇੱਕ ਬੜਾ ਅਹਿਮ ਦਿਨ ਹੈ ਤੇ ਕੌਮਾਂ ਦੀ ਜਿਹੜੀ ਤਾਰੀਖ ਹੁੰਦੀ ਹੈ ਉਹੋ ਹੀ ਕੌਮਾਂ ਦੀ ਅਕਾਸੀ ਕਰਦੀ ਹੈ ਕਿ ਕੌਮਾਂ ਕਿਸ ਤਰੀਕੇ ਦੇ ਨਾਲ ਅੱਗੇ ਵਧਦੀਆਂ ਜੀ। 28 ਮਈ ਦੇ ਹਵਾਲੇ ਨਾਲ ਮੈਂ ਅਗਰ ਗੱਲ ਕਰਾਂ ਤੇ 28 ਮਈ ਨੂੰ ਅਸੀਂ ਯੌਮ-ਏ ਤਕਬੀਰ ਵੀ ਕਹਿੰਦੇ ਹਾਂ ਜੀ। ਬਿਲਕੁਲ, ਯੌਮ-ਏ ਤਕਬੀਰ ਬੇਸਿਕਲੀ ਬੁਨਿਆਦੀ ਤੌਰ ਤੇ ਵੇ ਕਿ ਮੁਸਲਮਾਨ ਜਦੋਂ ਵੀ ਕੋਈ ਅਚੀਵਮੈਂਟ ਕਰਦੇ ਨੇ ਜਾਂ ਜਦੋਂ ਵੀ ਕੋਈ ਮਾਰਕਾ ਮਾਰਦੇ ਨੇ ਜੀ ਤੇ ਉਦੋਂ ਰੱਬ ਦੀ ਬੜਾਈ ਬਿਆਨ ਕਰਦੇ ਨੇ। ਬੇਸ਼ੱਕ। ਤੇ ਰੱਬ ਦੀ ਬੜਾਈ ਦਾ ਹੀ ਨਾਂ ਤਕਬੀਰ ਹੈ, ਯਾਨੀ ਅੱਲਾਹੁ ਅਕਬਰ ਦਾ ਨਾਰਾ ਮਾਰਦੇ ਨੇ ਜੀ। ਤੇ 28 ਮਈ ਦੇ ਹਵਾਲੇ ਨਾਲ ਤਾਰੀਖੀ ਤੌਰ ਤੇ ਵੇ ਕਿ 1998 ਦੇ ਵਿੱਚ ਤੁਹਾਨੂੰ ਯਾਦ ਹੋਏਗਾ ਜੀ ਕਿ ਇੰਡੀਆ ਨੇ ਕੋਈ 5 ਧਮਾਕੇ ਕੀਤੇ ਸੀ, ਐਟਮੀ ਧਮਾਕੇ ਜੀ, ਆਪਣੀ ਬਰਤਰੀ ਨੂੰ ਸਾਬਤ ਕਰਨ ਵਾਸਤੇ ਕਿ ਜਨਾਬ ਅਸੀਂ ਤੁਹਾਡੇ ਨਾਲੋਂ ਜੀ ਵੱਧ ਹਾਂ। ਕਿਉਂਕਿ ਬੇਸਿਕਲੀ ਸਾਡਾ 1947 ਤੋਂ ਹੀ ਉਹਨਾਂ ਦੇ ਨਾਲ ਇੱਕ ਤਾਰੀਖੀ ਤਨਾਜ਼ਾ ਚੱਲਦਾ ਆ ਰਿਹਾ ਕਸ਼ਮੀਰ ਦੇ ਹਵਾਲੇ ਨਾਲ ਜੀ। ਤੇ ਅਸੀਂ ਇੱਕ ਦੂਸਰੇ ਨੂੰ ਸਿਆਸੀ ਸਤ੍ਹਾ ਦੇ ਉੱਤੇ ਜਾਂ ਮੁਲਕੀ ਸਤ੍ਹਾ ਦੇ ਉੱਤੇ ਆਪਣੇ ਇੱਕ ਦੂਸਰੇ ਨੂੰ ਅਸੀਂ ਹਰੀਫ ਸਮਝਦੇ ਹਾਂ। ਠੀਕ ਹੈ ਜੀ। ਸੋ ਹਰ ਵਕਤ ਕੋਸ਼ਿਸ਼ ਇਹ ਹੁੰਦੀ ਹੈ, ਉਹ ਭਾਵੇਂ ਪਾਕਿਸਤਾਨ ਹੋਏ ਭਾਵੇਂ ਹਿੰਦੁਸਤਾਨ ਹੋਏ, ਕੋਸ਼ਿਸ਼ ਇਹ ਹੁੰਦੀ ਹੈ ਕਿ ਅਸੀਂ ਜਨਾਬ ਆਪਣੇ ਜਿਹੜੇ ਸਿਕਿਉਰਿਟੀ ਦੇ ਮਾਮਲਾਤ ਨੇ ਜੀ, ਯਾਨੀ ਆਪਣਾ ਜਿਹੜਾ ਸੈਲਫ ਡਿਫੈਂਸ ਹੈ ਉਹਨੂੰ ਜ਼ਿਆਦਾ ਤੋਂ ਜ਼ਿਆਦਾ ਅਸੀਂ ਮਜ਼ਬੂਤ ਕਰੀਏ ਜੀ। ਤੇ ਉਹਦੇ ਵਿੱਚ ਇਹ ਵੇ ਕਿ ਅਗਰ ਅਸੀਂ ਦੂਸਰੇ ਪਾਸੇ ਦੇਖੀਏ ਤੇ ਇੰਡੀਆ ਸਾਡੇ ਨਾਲੋਂ ਕੋਈ 4-5 ਗੁਣਾ ਵੱਡਾ ਮੁਲਕ ਹੈ ਜੀ। ਰਕਬੇ ਤੇ ਆਬਾਦੀ ਦੇ ਲਿਹਾਜ਼ ਨਾਲ ਦੋਨਾਂ ਹਿਸਾਬਾਂ ਨਾਲ, ਠੀਕ ਹੈ। ਅੱਛਾ, ਉਸ ਹਿਸਾਬ ਨਾਲ ਸਾਡਾ ਉਹਨਾਂ ਨਾਲ ਕੋਈ ਮੁਆਜ਼ਨਾ ਬਣਦਾ ਨਹੀਂ ਜੀ। ਲੇਕਿਨ ਦੂਸਰੇ ਪਾਸੇ ਅਗਰ ਦਫਾਈ ਇਤਬਾਰ ਨਾਲ ਦੇਖੀਏ ਤੇ ਚੂੰਕਿ ਸਾਡੇ ਉਹ ਹਰੀਫ ਨੇ ਤੇ ਸਾਨੂੰ ਹਰ ਦਮ ਉਹਨਾਂ ਵਾਸਤੇ ਤਿਆਰ ਰਹਿਣਾ ਪੈਂਦਾ, ਬਿਲਕੁਲ, ਆਪਣੀਆਂ ਸਰਹੱਦਾਂ ਨੂੰ ਮਹਿਫੂਜ਼ ਰੱਖਣ ਵਾਸਤੇ। ਤੇ ਔਰ ਉਹਦੇ ਵਿੱਚ ਸਾਡੀਆਂ ਤੁਹਾਨੂੰ ਪਤਾ ਹੈ 2 ਤੋਂ 3 ਜੰਗਾਂ ਵੀ ਹੋ ਚੁੱਕੀਆਂ ਨੇ ਜੀ। ਬਿਲਕੁਲ। ਤੇ ਉਹਦੇ ਵਿੱਚ ਕਰਦੇ ਸੀ ਕਿ ਇੱਕ ਜ਼ਮਾਨਾ ਆਇਆ ਕਿ ਸਾਡੇ ਮੈਂ ਇਹਦੀ ਥੋੜੀ ਜਿਹੀ ਅਗਰ ਤਾਰੀਖ ਦੱਸਾਂ ਜੀ ਤੇ ਭੁੱਟੋ ਸਾਹਿਬ ਨੇ ਇਹਦੀ ਬੁਨਿਆਦ ਰੱਖੀ ਸੀ ਐਟਮੀ ਪ੍ਰੋਗਰਾਮ ਦੀ। ਉਹਨਾਂ ਕਿਹਾ ਸੀ ਜੀ ਕੁਝ ਵੀ ਹੋ ਜੇ ਅਸੀਂ ਇੱਕ ਬੜਾ ਉਹਨਾਂ ਦਾ ਜੁਮਲਾ ਮਸ਼ਹੂਰ ਹੋਇਆ ਜੀ, ਅਸੀਂ ਘਾਹ ਖਾ ਲਾਂਗੇ ਜੀ ਲੇਕਿਨ ਐਟਮ ਬਣਾਵਾਂਗੇ, ਐਟਮ ਬੰਬ ਜ਼ਰੂਰ ਬਣਾਵਾਂਗੇ। ਠੀਕ ਹੈ, ਤੁਹਾਨੂੰ ਪਤਾ ਹੈ ਕਿ ਐਟਮ ਬੰਬ ਜਦੋਂ ਕੋਈ ਵੀ ਕੌਮ ਬਣਾਉਂਦੀ ਹੈ ਨਾ ਤੇ ਉਹਨੂੰ ਕਾਫੀ ਹੱਦ ਤੱਕ ਇੰਟਰਨੈਸ਼ਨਲੀ ਬੜੀਆਂ ਪਾਬੰਦੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ। ਬਿਲਕੁਲ। ਲਿਹਾਜ਼ਾ ਇਹ ਕੋਈ ਛੋਟਾ ਕੰਮ ਨਹੀਂ ਸੀ, ਬਹੁਤ ਬੜਾ ਕੰਮ ਸੀ ਜੀ, ਜਿਹਦੀ ਬੁਨਿਆਦ ਭੁੱਟੋ ਸਾਹਿਬ ਨੇ ਰੱਖੀ ਜੀ। ਉਸ ਤੋਂ ਬਾਅਦ ਦੇ ਵਿੱਚ ਜਿਹੜੀਆਂ ਵੀ ਸਾਡੀਆਂ ਹਕੂਮਤਾਂ ਆਈਆਂ ਜੀ, ਉਹਨਾਂ ਨੇ ਇਸ ਪ੍ਰੋਗਰਾਮ ਨੂੰ ਜਾਰੀ ਰੱਖਿਆ ਜੀ। ਤੇ 1998 ਦੇ ਵਿੱਚ ਆ ਕੇ ਜਦੋਂ ਇੰਡੀਆ ਨੇ 5 ਧਮਾਕੇ ਕਰਕੇ ਜੀ ਤੇ ਆਪਣੀ ਬਰਤਰੀ ਦਾ ਇਜ਼ਹਾਰ ਕੀਤਾ ਕਿ ਅਸੀਂ ਜਨਾਬ ਤੁਹਾਡੇ ਨਾਲ ਹੁਣ ਅੱਗੇ ਹੁਣ ਤੁਸੀਂ ਸਾਡੇ ਨਾਲ ਗੱਲ ਕਰੋ ਜੀ। ਅੱਛਾ, ਉਸ ਟਾਈਮ ਬਹੁਤ ਜ਼ਰੂਰੀ ਹੋ ਗਿਆ ਸੀ ਕਿ ਅਸੀਂ ਉਹਨਾਂ ਨੂੰ ਜਵਾਬ ਦੇਈਏ ਜੀ ਤੇ ਜਵਾਬ ਉਸੇ ਸੂਰਜ ਦਿੱਤਾ ਜਾ ਸਕਦੀ ਕਿ ਸਾਡੇ ਕੋਲ ਵੀ ਉਸ ਤਰ੍ਹਾਂ ਦੀ ਕੋਈ ਚੀਜ਼ ਹੁੰਦੀ ਹੋਏ। ਜੀ। ਅਲਬੱਤਾ ਪਾਕਿਸਤਾਨ ਦੀ ਸਿਆਸੀ ਕਿਆਦਤ ਹੋਏ ਜਾਂ ਮਿਲਟਰੀ ਕਿਆਦਤ ਹੋਏ ਜੀ, ਉਸ ਟਾਈਮ ਦੋਨੋਂ ਇੱਕ ਪੇਜ ਤੇ ਆਏ ਔਰ ਇਹ ਬਹੁਤ ਬੜੀ ਬਾਤ ਸੀ। ਉਸ ਟਾਈਮ ਦੇ ਵਜ਼ੀਰ ਆਜ਼ਮ ਮੀਆਂ ਨਵਾਜ਼ ਸ਼ਰੀਫ ਸਾਹਿਬ ਸਨ ਜੀ। ਹਾਲਾਂਕਿ ਉਹਨਾਂ ਦੇ ਉੱਤੇ ਬੜਾ ਪ੍ਰੈਸ਼ਰ ਸੀ ਉਸ ਟਾਈਮ ਜੀ। ਬਿਲਕੁਲ, ਕਿ ਤੁਸੀਂ ਧਮਾਕੇ ਨਹੀਂ ਕਰਨੇ ਨਾ ਕਰੋ। ਬਿਲਕੁਲ। ਲੇਕਿਨ ਉਸ ਦੇ ਬਾਵਜੂਦ ਮੈਂ ਕਹਿੰਦਾ ਵਾਂ ਕਿ ਉਸ ਟਾਈਮ ਉਹਨਾਂ ਨੇ ਜਿਹੜਾ ਹੈ ਸਟਾਂਸ ਲਿਆ, ਇਹਦੀ ਉਹਨਾਂ ਨੂੰ ਵੀ ਦਾਦ ਬਣਦੀ। ਬਿਲਕੁਲ ਬਣਦੀ ਹੈ। ਔਰ ਉਸ ਟਾਈਮ ਦੇ ਸਾਡੇ ਜਿਹੜੇ ਸਾਇੰਸਦਾਨ ਸਨ ਉਹਨਾਂ ਨੂੰ ਵੀ ਬਣਦੀ ਔਰ ਸਾਡੀ ਮਿਲਟਰੀ ਐਸਟੈਬਲਿਸ਼ਮੈਂਟ ਨੂੰ, ਯਾਨੀ ਪੂਰੀ ਕੌਮ ਨੂੰ ਸਮਝ ਲਓ ਇਹਦੀ ਮੁਬਾਰਕਬਾਦ ਜਿਹੜੀ। ਲੇਕਿਨ ਸਪੈਸ਼ਲੀ ਮੈਂ ਕ੍ਰੈਡਿਟ ਦਿਆਂਗਾ ਡੈਫੀਨੇਟਲੀ ਜਿਹੜੇ ਉਸ ਟਾਈਮ ਦੇ ਪ੍ਰਾਈਮ ਮਿਨਿਸਟਰ ਸੀ, ਕਿਉਂਕਿ ਪ੍ਰਾਈਮ ਮਿਨਿਸਟਰ ਤੁਹਾਨੂੰ ਪਤਾ ਹੈ ਮੁਲਕ ਦਾ ਨੁਮਾਇੰਦਾ ਹੁੰਦਾ ਜੀ। ਤੇ ਨਵਾਜ਼ ਸ਼ਰੀਫ ਸਾਹਿਬ ਨੇ ਹੌਸਲਾ ਕੀਤਾ, ਗੋ ਕੇ ਬਾਅਦ ਦੇ ਵਿੱਚ ਸਾਡੇ ਤੇ ਪਾਬੰਦੀਆਂ ਵੀ ਲੱਗੀਆਂ ਜੀ। ਲੇਕਿਨ ਉਹਨਾਂ 5 ਧਮਾਕਿਆਂ ਦੇ ਮੁਕਾਬਲੇ ਦੇ ਵਿੱਚ ਅਸੀਂ 6 ਧਮਾਕੇ ਕੀਤੇ 40 ਦੇ ਮੁਕਾਮ ਦੇ ਉੱਪਰ ਬਲੋਚਿਸਤਾਨ ਦੇ ਵਿੱਚ ਜੀ। ਔਰ ਦੁਨੀਆ ਨੂੰ ਦੱਸ ਦਿੱਤਾ ਕਿ ਜਨਾਬ ਪਾਕਿਸਤਾਨ ਦੀ ਜਿਹੜੀ ਦਫਾਈ ਸਲਾਹੀਅਤ ਹੈ ਨਾਕਾਬਲੇ ਤਸਖੀਰ ਹੈ। ਬਿਲਕੁਲ। ਸੋ
ਜਦੋਂ ਇਹ ਸਾਰਾ ਕੁਝ ਹੋ ਗਿਆ ਤੇ ਪਾਕਿਸਤਾਨ ਦੇ ਤੂਲੋ ਅਰਜ਼ ਤੋਂ ਬਹੁਤ ਸਾਰੇ ਲੋਕਾਂ ਨੇ ਜਿਹੜਾ ਨਾ ਉਸ ਦਿਨ ਦੇ ਹਵਾਲੇ ਦੇ ਨਾਲ ਨਾਂ ਤਜਵੀਜ਼ ਕੀਤੇ, ਜਿਹਦੇ ਵਿੱਚੋਂ ਇੱਕ ਨਾਂ ਯੌਮੇ ਤਕਬੀਰ, ਯਾਨੀ ਇਹ ਵੀ ਸੁਜੈਸਟ ਕੀਤਾ ਗਿਆ ਔਰ ਇਹਦੇ ਉੱਤੇ ਜ਼ਿਆਦਾ ਲੋਕਾਂ ਦੀ ਰਾਏ ਸੀ ਕਿ ਇਹਨੂੰ ਜਿਹੜਾ ਨਾ ਫਾਈਨਲ ਕੀਤਾ ਜਾਏ। ਇਹੀ ਵਜ੍ਹਾ ਹੈ ਕਿ ਅੱਜ ਅਸੀਂ ਫਖਰ ਦੇ ਨਾਲ ਪੂਰੀ ਦੁਨੀਆ ਦੇ ਵਿੱਚ, ਇਸਲਾਮੀ ਦੁਨੀਆ ਦੇ ਅੰਦਰ ਅਸੀਂ ਵਾਹਦ ਐਟਮੀ ਮੁਲਕ ਹਾਂ। ਬਿਲਕੁਲ। ਔਰ ਵੈਸੇ ਅਗਰ ਗੱਲ ਕਰੀਏ ਤੇ ਜਿਹੜੀਆਂ ਕੋਈ 4 5 6 ਤਾਕਤਾਂ ਐਟਮੀ ਤਾਕਤਾਂ ਹੈ ਨੇ, ਅਸੀਂ ਉਹਨਾਂ ਦੇ ਵਿੱਚ ਇੱਕ ਹਾਂ। ਠੀਕ ਹੈ, ਤੇ ਇਹ ਬੜੇ ਮਾਣ ਦੀ ਗੱਲ ਹੈ, ਬੜੇ ਫਖਰ ਦੀ ਗੱਲ ਹੈ। ਤੇ ਅੱਜ ਦੇ ਦਿਨ ਦੇ ਹਵਾਲੇ ਨਾਲ ਮੈਂ ਪੂਰੀ ਕੌਮ ਨੂੰ ਮੁਬਾਰਕਬਾਦ ਦਿਆਂਗਾ ਔਰ ਇਹ ਕਹਾਂਗਾ ਕਿ ਦੇਖੋ ਕੌਮਾਂ ਉਹੋ ਹੀ ਸਿਰ ਚੁੱਕ ਕੇ ਜੀ ਸਕਦੀਆਂ ਨੇ ਜਿਹੜੀਆਂ ਆਪਣੀ ਇੱਜ਼ਤ ਦੇ ਉੱਪਰ, ਆਪਣੀ ਸੈਲਫ ਰਿਸਪੈਕਟ ਦੇ ਉੱਪਰ ਔਰ ਆਪਣੇ ਦਫਾ ਦੇ ਉੱਪਰ ਕੰਪਰੋਮਾਈਜ਼ ਔਰ ਸਮਝੌਤਾ ਨਹੀਂ ਕਰਦੀਆਂ। ਔਰ ਆਜ਼ਾਦੀ ਦਾ ਬੁਨਿਆਦੀ ਮਕਸਦ ਇਹ ਹੁੰਦਾ ਹੈ ਕਿ ਕੋਈ ਵੀ ਗੈਰ ਮੁਲਕ, ਕੋਈ ਵੀ ਗੈਰ ਰਿਆਸਤ ਜਾਂ ਕੋਈ ਵੀ ਐਸਾ ਅੰਸਰ ਜਿਹੜਾ ਤੁਹਾਡੇ ਵੱਲ ਮੈਲੀ ਅੱਖ ਨਾਲ ਦੇਖੇ ਔਰ ਤੁਹਾਡੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰੇ, ਉਹ 100 ਵਾਰ ਸੋਚੇ ਕਿ ਇੱਧਰ ਮੂੰਹ ਨਹੀਂ ਕਰਨਾ। ਇਹ ਬੜੀ ਖੁਦ ਮੁਖਤਾਰ ਔਰ ਖੁਦਦਾਰ ਜੀ ਕੌਮ। ਮੈਂ ਇੱਥੇ ਹੁਣ 2 ਚੀਜ਼ਾਂ ਜੱਟ ਸਾਹਿਬ ਐਡ ਕਰਨਾ ਚਾਹਾਂਗਾ। ਇੱਕ ਤੁਸੀਂ ਇਹਦੇ ਨਾਮ ਦੇ ਹਵਾਲੇ ਦੇ ਨਾਲ ਜਿਹੜਾ ਯੌਮੇ ਤਕਬੀਰ ਅਸੀਂ ਇਹਨੂੰ ਕਹਿੰਦੇ ਆ ਨਾ, ਜਿਹਨੂੰ ਆਫੀਸ਼ੀਅਲੀ ਇਸ ਚੀਜ਼ ਨੂੰ ਉਹ ਕੀਤਾ ਗਿਆ ਯੌਮੇ ਤਕਬੀਰ ਆ। ਇਹ ਜਿਸ ਤਰ੍ਹਾਂ ਤੁਸੀਂ ਦੱਸਿਆ ਨਾ ਕਿ ਬਹੁਤ ਸਾਰੇ ਲੋਕਾਂ ਨੇ ਨਾਮ ਤਜਵੀਜ਼ ਕੀਤੇ ਤੇ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਸੀ ਫਿਰ ਫਾਈਨਲ ਹੋਇਆ। ਇਹ ਆਜ਼ਾਦ ਤਹਿਸੀਲ ਜ਼ਫਰਵਾਲ ਦੇ ਇੱਕ ਨੌਜਵਾਨ ਨੇ, ਉਹਨਾਂ ਨੂੰ ਜਾਂਦਾ ਇਹ ਨਾਮ ਉਹਨਾਂ ਨੇ ਤਜਵੀਜ਼ ਕੀਤਾ। ਔਰ ਮਜ਼ੇ ਦੀ ਗੱਲ ਇਹ ਵੇ ਕਿ ਇਸ ਟਾਈਮ ਜਦੋਂ ਅਸੀਂ ਜਾ ਰਹੇ ਹਾਂ ਤੇ ਜ਼ਫਰਵਾਲ ਤੋਂ ਹੀ ਹੈ ਨਾਰੋਵਾਲ ਰੋਡ ਤੇ ਅਸੀਂ ਉਸੇ ਧਰਤੀ ਦੇ ਵਿੱਚ ਅਸੀਂ ਇਸ ਟਾਈਮ ਫਿਰਦੇ ਹਾਂ। ਤੇ ਦੂਸਰੀ ਚੀਜ਼, ਅੱਲਾਹ ਤਾਲਾ ਗਰੀਕ ਰਹਿਮਤ ਫਰਮਾਏ ਡਾਕਟਰ ਅਬਦੁਲ ਕਦੀਰ ਖਾਨ ਸਾਹਿਬ ਨੂੰ। ਬਿਲਕੁਲ ਜੀ, ਉਹਨਾਂ ਨੂੰ ਅਸੀਂ ਜਦੋਂ ਵੀ 28 ਮਈ ਯੌਮੇ ਤਕਬੀਰ ਦਾ ਦਿਨ ਆਉਂਦਾ ਵਾ, ਅਸੀਂ ਉਹਨਾਂ ਦੀ ਖਿਦਮਾਤ ਨੂੰ, ਉਹਨਾਂ ਦੇ ਕੰਮ ਨੂੰ, ਉਹਨਾਂ ਦੇ ਜਜ਼ਬੇ ਨੂੰ ਅਸੀਂ ਨਹੀਂ ਭੁੱਲ ਸਕਦੇ। ਬਿਲਕੁਲ। ਔਰ ਅੱਜ ਹੀ ਨਹੀਂ ਜਾਂ 98 ਤੋਂ ਬਾਅਦ ਹੀ ਨਹੀਂ, ਆਉਣ ਵਾਲੀ ਸਾਡੀ ਜਿਹੜੀ ਸਾਰੀ ਕੌਮ ਆ, ਰਹਿੰਦੀ ਦੁਨੀਆ ਤੱਕ, ਜਦੋਂ ਤੱਕ ਦੁਨੀਆ ਕਾਇਮ ਹੈ, ਪਾਕਿਸਤਾਨ ਕਾਇਮ ਆ, ਇਹ ਜਿਹੜੀ ਪਾਕਿਸਤਾਨੀ ਕੌਮ ਆ, ਮੈਂ ਇਹ ਸਮਝਦਾ ਵਾਂ ਕਿ ਇਹ ਡਾਕਟਰ ਅਬਦੁਲ ਕਦੀਰ ਖਾਨ ਦੀ ਮਕਰੂਜ਼ ਰਹੇ। ਬਿਲਕੁਲ ਠੀਕ ਹੈ। ਔਰ ਅਸੀਂ ਅੱਜ ਇਹ ਆਪਣੇ ਕੈਮਰੇ ਦੀ ਤਵੱਸਤ ਦੇ ਨਾਲ ਆਪਣੀ ਕੌਮ, ਆਪਣੀ ਆਉਣ ਵਾਲੀ ਨੌਜਵਾਨ ਨਸਲ, ਉਹਨਾਂ ਤੱਕ ਇਹ ਪੈਗਾਮ ਜਿਹੜਾ ਉਹ ਪਹੁੰਚਾਉਣਾ ਚਾਹ ਰਹੇ ਹਾਂ ਕਿ ਜਦੋਂ ਵੀ 28 ਮਈ ਦਾ ਜ਼ਿਕਰ ਹੋਵੇ, ਜਿੱਥੇ ਤੁਸੀਂ ਉਹ ਜਿਸ ਤਰ੍ਹਾਂ ਜ਼ਿਕਰ ਕੀਤਾ ਉਸ ਵਕਤ ਦੀ ਸਿਆਸੀ ਕਿਆਦਤ, ਉਸ ਟਾਈਮ ਦੀ ਮਿਲਟਰੀ ਕਿਆਦਤ, ਸਾਡੇ ਸਾਇੰਸਦਾਨ, ਉਹਨਾਂ ਦੇ ਵਿੱਚ ਡਾਕਟਰ ਅਬਦੁਲ ਕਦੀਰ ਖਾਨ ਇੱਕ ਐਸਾ ਨਾਮ ਆ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕੁਝ ਲੋਕ ਉਹਨਾਂ ਨੂੰ ਮੁਤਨਾਜ਼ਾ ਕਰਨ ਦੀ ਕੋਸ਼ਿਸ਼ ਸਾਰੇ ਮਾਮਲਾਤ, ਲੇਕਿਨ ਮੈਂ ਇਹ ਗੱਲ ਕਹਾਂਗਾ ਕਿ ਜਦੋਂ ਵੀ 28 ਮਈ ਯੌਮੇ ਤਕਬੀਰ ਦੇ ਹਵਾਲੇ ਦੇ ਨਾਲ ਪਾਕਿਸਤਾਨ ਦੇ ਐਟਮੀ ਮੁਲਕ ਹੋਣ ਦੇ ਹਵਾਲੇ ਦੇ ਨਾਲ ਗੱਲ ਹੋਏ ਤੇ ਡਾਕਟਰ ਅਬਦੁਲ ਕਦੀਰ ਖਾਨ ਇੱਕ ਐਸੀ ਸ਼ਖਸੀਅਤ ਆ ਕਿ ਜਿਨ੍ਹਾਂ ਦੀ ਖਿਦਮਾਤ ਜਿਹੜੀਆਂ ਨੇ ਉਹਦੇ ਵਿੱਚ ਕਾਬਿਲ ਫਰਮੋਸ਼ ਨੇ, ਕੋਈ ਸ਼ੱਕ ਨਹੀਂ, ਇਹ ਨਹੀਂ ਜਾ ਸਕਦੀ। ਇਹਦੇ ਵਿੱਚ ਅਗਰ ਥੋੜਾ ਸਾਰਾ ਹੋਰ ਅਸੀਂ ਐਡ ਕਰੀਏ ਤੇ ਉਹਨਾਂ ਨੇ ਜਿਹੜੀ ਖਿਦਮਾਤ ਦਿੱਤੀਆਂ ਨਾ, ਇਹਨਾਂ ਦੇ ਬਦਲੇ 'ਚ ਬਾਅਦ ਦੇ ਵਿੱਚ ਉਹਨਾਂ ਦੇ ਨਾਲ ਜ਼ਿਆਦਤੀਆਂ ਵੀ ਹੋਈਆਂ, ਠੀਕ ਆ, ਔਰ ਉਹਨਾਂ ਨੇ ਉਹ ਵੀ ਬਰਦਾਸ਼ਤ ਕੀਤੀਆਂ। ਤੇ ਇਸੇ ਗੱਲ ਦੇ ਨਾਲ ਕਿ ਅੱਲਾਹ ਤਾਲਾ ਇਸ ਮੁਲਕ ਨੂੰ ਤਾਂ ਕਿਆਮਤ ਸ਼ਾਦੋਆਬਾਦ ਰੱਖੇ ਔਰ ਸਾਨੂੰ ਐਸੀ ਕਿਆਦਤ ਦੇ ਬਿਲਕੁਲ ਕਿ ਜਿਹੜੀ ਇਸੇ ਤਰ੍ਹਾਂ ਹੀ ਅੱਖਾਂ ਚੱਖਾਂ ਪਾ ਕੇ ਬਿਲਕੁਲ ਠੀਕ ਹੈ ਆਪਣੀ ਖੁਦ ਮੁਖਤਾਰੀ ਨੂੰ, ਆਪਣੀ ਸਾਲਮੀਅਤ ਦਾ ਦਫਾ ਕਰੇ। ਬਿਲਕੁਲ। ਤੇ ਬਾਕੀ ਜਦੋਂ ਵੀ ਵੇਲਾ ਆਇਆ ਮੁਲਕੀ ਸਾਲਮੀਅਤ ਦਾ ਤੇ ਉੱਥੇ ਅਲਹਮਦੁਲਿਲਾ ਸਾਡੇ ਕਿਆਦਤ ਜਿਹੜੀ ਵੀ ਹੋਈ ਹੈ ਉਹਨਾਂ ਨੇ ਭਰਪੂਰ ਜਵਾਬ ਦਿੱਤਾ। ਬਿਲਕੁਲ। ਤੇ ਬਰਕਫੇ ਵੇ ਕਿ ਅਸੀਂ ਇਹ ਕਹਿੰਦੇ ਹਾਂ ਕਿ ਇਹ ਦਿਨ ਐਸਾ ਦਿਨ ਹੈ ਕਿ ਜਿਸ ਦਿਨ ਦੇ ਉੱਤੇ ਹਰ ਪਾਕਿਸਤਾਨੀ ਫਖਰ ਕਰ ਸਕਦਾ। ਬੇਸ਼ੱਕ ਦੁਨੀਆ ਦੇ ਜਿਸ ਕੋਨੇ ਤੇ ਵੀ ਹੋ, ਹੱਸਦੇ ਰਹੋ, ਵਸਦੇ ਰਹੋ ਤੇ ਐਸੇ ਹੀ ਖੁਦ ਮੁਖਤਾਰੀ ਨੂੰ, ਸਾਲਮੀਅਤ ਨੂੰ ਅੱਗੇ ਵਧਾਉਂਦੇ ਰਹੋ। ਆਪਣੇ ਜ਼ੁਲਫਕਾਰ ਜੱਟ ਵੀਰ ਨੂੰ ਤੇ ਭੱਟੀ ਸਾਹਿਬ ਨੂੰ ਇਜਾਜ਼ਤ ਦਿਓ। ਰੱਬ ਰੱਖਾ।